ਆਪਾਂ ਅਗਲੀ ਖਬਰ ਦੇ ਵੱਲ ਚਲੀਏ ਸ਼ਰਮਾ ਜੀ, ਤੇ ਗੱਲ ਕਰੀਏ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਦੀ। ਗਿਆਨੀ ਹਰਪ੍ਰੀਤ ਸਿੰਘ ਜੀ ਨੇ ਕਈ ਮਸਲਿਆਂ ਤੇ ਕਈ ਦਫਾ ਬੜਾ ਕਲੀਅਰ ਸਟੈਂਡ ਰੱਖਿਆ, ਤੇ ਉਹਨਾਂ ਦੇ ਇਸ ਸਟੈਂਡ ਦੀ ਚਰਚਾ ਵੀ ਹੁੰਦੀ ਰਹੀ ਲੰਘੇ ਦਿਨੀ, ਜਿਸ ਦਿਨ ਉਹਨਾਂ ਨੇ ਗਿਆਨੀ ਰਘਬੀਰ ਸਿੰਘ ਜੀ ਨੂੰ ਬਣਾਇਆ ਗਿਆ ਸੀਗਾ ਅਕਾਲ ਤਖਤ ਸਾਹਿਬ ਦੇ ਜਥੇਦਾਰ, ਤੇ ਆਪਾਂ ਚਰਚਾ ਵੀ ਕੀਤੀ ਸੀ ਕਿ ਕਿਹੜੇ ਕਿਹੜੇ ਮਸਲਿਆਂ ਤੇ ਉਹਨਾਂ ਨੇ ਸਟੈਂਡ ਲਿਆ ਆਪਣਾ। ਉਹ ਪ੍ਰੈਸ ਕਾਨਫਰੰਸ ਕਰ ਰਹੇ ਸੀ, ਪੱਤਰਕਾਰਾਂ ਨਾਲ ਰਾਬਤਾ ਕਰ ਰਹੇ ਸੀ, ਇਸੇ ਦਰਮਿਆਨ ਉਹਨਾਂ ਦੀ ਜਿਹੜੀ ਬਾਡੀ ਲੈਂਗੁਏਜ ਸੀ, ਖਾਸ ਕਰਕੇ ਕੁਝ ਸਵਾਲਾਂ ਦੇ ਮਸਲੇ ਤੇ, ਉਹ ਵੀ ਚਰਚਾ ਦਾ ਵਿਸ਼ਾ ਹੈ। ਦੂਜਾ, ਉਹਨਾਂ ਨੇ ਇੱਕ ਅਹਿਮ ਨੁਕਤਾ ਛੋਇਆ ਇਸੇ ਦਰਮਿਆਨ, ਉਹ ਕਹਿੰਦੇ ਨੇ ਕਿ ਮੈਂ ਪਹਿਲਾਂ ਹੀ ਕਿਹਾ ਸੀਗਾ ਕਿ ਜੇ ਦਬਾਅ ਪਾਇਆ ਤਾਂ ਮੈਂ ਨਹੀਂ ਰਹਾਂਗਾ, ਮੈਂ ਕੰਮ ਨਹੀਂ ਕਰ ਸਕਾਂਗਾ ਇਸ ਤਰ੍ਹਾਂ। ਤੇ ਹੁਣ ਉਹ ਕਹਿੰਦੇ ਨੇ ਕਿ ਮੇਰੇ ਤੇ ਦਬਾਅ ਸੀਗਾ ਜਾਂ ਨਹੀਂ ਸੀਗਾ, ਪਰ ਸਵਾਲ ਵੱਡਾ ਇਹ ਹੁੰਦਾ ਕਿ ਜੇ ਉਹ ਲਾਂਭੇ ਹੋ ਗਏ ਨੇ ਤਾਂ ਇਹਦਾ ਮਤਲਬ ਉਹ ਦਬਾਅ ਨਹੀਂ ਚੱਲ ਸਕੇ। ਜੇਕਰ ਦਬਾਅ ਨਹੀਂ ਚੱਲ ਸਕੇ ਤਾਂ ਉਹ ਦਬਾਅ ਕਿਸ ਤਰ੍ਹਾਂ ਦਾ ਸੀ? ਜੀ ਪ੍ਰਵੀਨ ਜੀ, ਦੋ ਤਿੰਨ ਇਹਦੇ ਵਿੱਚ ਪਹਿਲੂ ਨੇ। ਸ਼ਬਦਾਂ ਦੇ ਹੇਰ-ਫੇਰ ਨੂੰ ਸਮਝੋ। ਜਿਹੜੇ ਆਪਣਾ ਇਹ ਪ੍ਰੋਗਰਾਮ ਲਗਾਤਾਰ ਸੁਣਦੇ ਨੇ, ਆਪਣੇ ਸਰੋਤੇ ਜਾਂ ਦਰਸ਼ਕ ਦੇਖਦੇ ਨੇ ਆਪਾਂ, ਜੀ, ਉਹਨਾਂ ਦੇ ਜ਼ਿਹਨ 'ਚ ਹੋਣਾ ਕਿ ਉਸ ਦਿਨ, ਜਿਸ ਦਿਨ ਇਹ ਮਤਲਬ ਕਿ ਜਥੇਦਾਰੀ ਜਾਂਦੀ ਆ, ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਦੀਆਂ ਸੇਵਾਵਾਂ ਤੋਂ ਵਾਪਸ ਲਈਆਂ ਜਾਂਦੀਆਂ, ਉਸ ਦਿਨ ਆਪਾਂ ਇਸ ਹਵਾਲੇ ਨਾਲ ਗੱਲ ਕੀਤੀ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਇੱਕ ਇਤਿਹਾਸ ਦੌਰਾਨ ਨੂੰ ਫਿਰਦੇ ਸੀਗੇ ਕਿ ਮੈਂ ਸਾਰੇ ਅਕਾਲੀ ਦਲਾਂ ਨੂੰ ਸੱਦਾਂ ਤੇ ਅਕਾਲੀ ਦਲਾਂ ਨੂੰ ਭੰਗ ਕਰਕੇ ਉਹਨਾਂ ਨੂੰ ਕਹਾਂ ਕਿ ਇੱਕ ਅਕਾਲੀ ਦਲ ਸਥਾਪਿਤ ਕਰੋ, ਤੇ ਇਹ ਵੀ ਕਵਾਇਦ ਸੀ ਜਿਹਦੀ ਭਿਣਕ ਅਕਾਲੀ ਦਲ ਨੂੰ ਪਏਗੀ, ਇਸ ਲਈ ਕਿ ਉਹਨਾਂ ਦੀ ਜਥੇਦਾਰੀ ਜਾਣ ਦਾ ਇੱਕ ਵੱਡਾ ਕਾਰਨ ਬਣਿਆ। ਠੀਕ ਹੈ। ਹੁਣ ਇਸ ਗੱਲ ਨੂੰ ਅਕਾਲੀ ਦਲ ਮੰਨਣ ਲਈ ਤਿਆਰ ਨਹੀਂ ਕਿ ਨਹੀਂ ਜੀ ਇਹ ਗਲਤ ਗੱਲ ਹੈ। ਪਰ ਦੂਸਰੇ ਪਾਸੇ ਖੁਦ ਬਿਰਸਾ ਸਿੰਘ ਬਲਟੋਆ ਹੋਰ ਹੀ ਇਹ ਮੀਡੀਆ 'ਚ ਗੱਲ ਕਰ ਚੁੱਕੇ ਨੇ ਕਿ ਤਾਂ ਅਕਾਲੀ ਦਲ ਨੂੰ ਖਤਮ ਕਰਨਾ ਚਾਹੁੰਦੇ ਸੀ ਜੀ। ਅੱਛਾ, ਤੇ ਇਹਦਾ ਕੀ ਅਰਥ ਹੈ ਜੀ? ਫਿਰ ਆਪਾਂ ਕਹਿ ਰਹੇ ਹਾਂ ਕਿ ਉਹ ਭੰਗ ਕਰਕੇ ਇੱਕ ਅਕਾਲੀ ਦਲ ਬਣਾਉਣਾ ਚਾਹੁੰਦੇ ਸੀ। ਬਲਟੋਹਾ ਹੋਰ ਹੀ, ਬਿਰਸਾ ਸਿੰਘ ਬਲਟੋਹਾ ਹੋਰ ਹੀ ਕਹਿੰਦੇ ਨੇ ਕਿ ਉਹ ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਮਕਾਉਣਾ ਚਾਹੁੰਦੇ ਸੀ। ਇਹਦਾ ਮਤਲਬ ਕੁਛ ਤਾਂ ਹੋ ਰਿਹਾ ਨਾ ਦੋਵੇਂ ਪਾਸਿਓਂ। ਬਿਲਕੁਲ, ਮਤਲਬ ਕੋਈ ਗੱਲ ਤਾਂ ਹੈ ਇਹਦੇ ਵਿੱਚੋਂ। ਪਰ ਇਹ ਸਭ ਦਾ ਕੀ ਜਥੇਦਾਰ ਤੇ ਦਬਾਅ ਸੀ? ਅਕਾਲੀ ਦਲ ਭੰਗ ਕਰਨ ਦਾ ਜਾਂ ਅਕਾਲੀ ਦਲ ਮਕਾਉਣ ਦਾ? ਇਹ ਦਬਾਅ ਸੀ ਕਿ ਤੁਸੀਂ ਇਹ ਫੈਸਲਾ ਨਾ ਲਓ, ਇਹ ਦਬਾਅ ਸੀ, ਜਾਂ ਇਹ ਫੈਸਲਾ ਲਓ, ਇਹ ਦਬਾਅ ਸੀ? ਇਹ ਦਬਾਅ ਸੀ, ਬਿਲਕੁਲ ਸਹੀ ਹੈ। ਇਹ ਦਬਾਅ, ਜੇ ਅਕਾਲੀ ਦਲ ਦੇ ਇਸ ਫੈਸਲੇ ਤੇ ਨਹੀਂ ਜਾਣਾ, ਇਹ ਕਾਰਵਾਈ ਨਹੀਂ ਕਰਨੀ, ਤਾਂ ਉਹ ਅਕਾਲੀ ਦਲ ਵੱਲੋਂ, ਬਾਦਲ ਪਰਿਵਾਰ ਵੱਲੋਂ ਦਬਾਅ ਹੋਊਗਾ। ਤੇ ਜੇ ਐਂ ਹੀ ਕਰਨਾ ਹੈ ਕਿ ਵੀ ਅਕਾਲੀ ਦਲ ਭੰਗ ਕਰਨੇ ਆ, ਇੱਕ ਰਵਾਇਤ ਅਨੁਸਾਰ ਕਰਨੇ ਆ, ਪੰਜਾਬ ਦੇ, ਕੌਮ ਦੇ, ਪੰਥ ਦੇ ਹਿੱਤ 'ਚ ਕਰਨੇ ਆ, ਫਿਰ ਦਬਾਅ ਨਹੀਂ ਹੋਣਾ ਚਾਹੀਦਾ ਕਿਸੇ ਤਰ੍ਹਾਂ ਦਾ। ਬਿਲਕੁਲ। ਪਰ ਜੇ ਕਿਸੇ ਰਾਜਨੀਤਿਕ ਧਿਰ ਦੇ ਹਿੱਤ ਲਈ ਕਰਨੇ ਆ, ਫਿਰ ਦਬਾਅ ਸੀਗਾ ਕੋਈ, ਤਾਂ ਉਹ ਦਬਾਅ ਦਿੱਲੀ ਦਾ ਸੀ। ਆਪਾਂ ਉਸ ਦਿਨ ਵੀ ਉਸ ਪ੍ਰੋਗਰਾਮ 'ਚ ਚਰਚਾ ਕੀਤੀ ਸੀ ਕਿ ਇਹ ਚਰਚਾ ਖਾਸੀ ਚੱਲੀ ਆ ਕਿ RSS ਨਾਲ ਵੀ ਰਿਸ਼ਤਾ ਕੋਈ ਮਾੜਾ ਨਹੀਂ ਸੀ। ਦੱਸਦੇ ਨੇ ਕਿ RSS ਨੂੰ ਵੀ ਸੂਟ ਕਰਦਾ ਸੀ ਕਿ ਜਥੇਦਾਰ ਬਣੇ ਰਹਿਣ ਜੀ। ਅਕਾਲੀ ਲੀਡਰ ਹੁਣ ਬਿਆਨ ਵੀ ਦਿੰਦੇ ਨੇ, ਕਹਿੰਦੇ ਜਿੱਦਣ ਧਾਮੀ ਉਹਨਾਂ ਦੀ ਦੁਬਾਰਾ ਚੋਣ ਹੋਈ ਆ, ਬੀਬੀ ਜਗੀਰ ਕੌਰ ਚੋਣ ਹਾਰੀ ਆ, ਇੱਕ ਅਕਾਲੀ ਵੱਡਾ ਲੀਡਰ ਕਹਿੰਦਾ ਕਿ ਇਹ ਤਾਂ ਨਹੀਂ ਜੀ ਮੈਨੂੰ ਪਤਾ ਕਿ ਹਾਂ ਉਹ ਅਕਾਲੀ ਦਲ ਮਕਾਉਣਾ ਚਾਹੁੰਦੇ ਸੀ ਜਾਂ ਨਹੀਂ। ਜੇ ਬਲਟੋਹਾ ਉਹਨਾਂ ਨੇ ਕਿਹਾ ਤਾਂ ਬਲਟੋਹਾ ਉਹਨਾਂ ਕੋਲ ਹੋ ਸਕਦਾ ਕੋਈ ਜਾਣਕਾਰੀ ਹੋਵੇ, ਪਰ ਮੈਨੂੰ ਇੰਨਾ ਪਤਾ, ਕਹਿੰਦਾ ਮੇਰੇ ਕੰਨ 'ਚ ਜਥੇਦਾਰ ਸਾਹਿਬ ਕਹਿੰਦੇ ਕਿ ਤੁਸੀਂ RSS ਖਿਲਾਫ ਘੱਟ ਬੋਲਿਆ ਕਰੋ, ਉਹ ਆਪਣੇ ਸੰਪਰਕ 'ਚ। ਇਹ ਹੁਣ ਅਕਾਲੀ ਲੀਡਰ ਸੱਚ ਬੋਲਦਾ ਝੂਠ ਬੋਲਦਾ ਉਹਨੂੰ ਪਤਾ ਹੋਊਗਾ। ਸੋ ਇਸ ਲਈ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੀ ਇੱਕ ਇਮੇਜ ਕਿ ਉਹ ਸਾਫ਼ ਬੋਲਦੇ ਨੇ, ਸਪਸ਼ਟ ਬੋਲਦੇ ਨੇ, ਇਹਨਾਂ ਪੰਥਕ ਮਸਲਿਆਂ ਨੂੰ ਸਮਝਦੇ ਨੇ, ਸੂਝਵਾਨ ਨੇ। ਦੂਏ ਪਾਸੇ ਆਹ ਚਰਚਾਵਾਂ ਨੂੰ ਤਾਕਤ ਮਿਲਣੀ, ਹਵਾ ਮਿਲਣੀ ਕਿ ਉਹ ਦਿੱਲੀ ਦੇ ਸੰਪਰਕ 'ਚ ਨੇ। ਇਹ ਸਵਾਲ ਤੇ ਵੀ ਉਹਨਾਂ ਦਾ ਕਈ ਵਾਰ ਟਾਲਾ ਵੱਟ ਜਾਣਾ ਹੈ ਨਾ, ਹੱਸ ਕੇ ਸਾਰ ਦੇਣਾ ਕਿ ਕਿਹੜੀ ਦਿੱਲੀ ਹੈ ਨਾ। ਸੋ ਸਵਾਲ ਇਹ ਵੀ ਦਿੱਲੀ ਵੀ ਕਿਹੜੀ? ਇੱਕ ਪਾਸੇ ਕਹਿੰਦੇ ਕਿ ਉਹਨਾਂ ਦੀ ਭਗਵੰਤ ਮਾਨ ਸਰਕਾਰ ਦੇ ਰਾਹੀਂ ਕੇਜਰੀਵਾਲ ਨਾਲ ਚੰਗਾ ਰਾਬਤਾ ਹੈ ਜੀ, ਜਿਹਦੇ ਰਾਹੀਂ ਕਹਿੰਦੇ ਸੀ ਕਿ ਉਹ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਨੂੰ ਰਿਹਾ ਕਰਾਉਣਾ ਚਾਹੁੰਦੇ ਸੀ। ਜੇਕਰ ਪੰਜਾਬ ਦੇ ਹਿੱਤ 'ਚ ਨੇੜਤਾ ਹੈ ਤਾਂ ਫਿਰ ਹਰਜ ਨਹੀਂ ਕੋਈ, ਜੇ ਕੌਮ ਦੇ ਹਿੱਤ 'ਚ ਹੈ ਉਹ ਨੇੜਤਾ ਤਾਂ ਫਿਰ ਜੇ ਕੁਝ ਚੰਗਾ ਕਰਕੇ ਲਿਆਉਂਦੇ ਨੇ। ਹਾਂ, ਜੇ ਸੌਦਾ ਹੁੰਦਾ ਕੋਈ ਫਿਰ ਤੇ ਜੀ। ਸੋ ਇਸ ਲਈ ਸਵਾਲ ਇਹ ਹੈ ਕਿ ਹੁਣ ਜਿਹੜੇ ਜਥੇਦਾਰ ਬਣੇ ਨੇ ਉਹਦੇ ਮਾਮਲੇ ਦੇ ਉੱਤੇ ਵੀ ਬਲਟੋਹਾ ਨੇ ਤਾਂ ਸਵਾਲ ਖੜਾ ਕੀਤਾ, ਕਹਿੰਦਾ ਜੀ ਇਹ ਕੀ ਆ ਕਿ ਹੁਣ ਬੋਲਦੇ ਹੀ ਨਹੀਂ ਗਏ ਜਥੇਦਾਰ ਸਾਹਿਬ। ਹਾਲੇ ਤਾਂ ਨਵੇਂ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਉਹਦਾ ਵੀ ਨਹੀਂ ਸੰਭਾਲਿਆ ਸੀ। ਸੋ ਕੱਲ ਉਹਦਾ ਸੰਭਾਲਿਆ ਬਕਾਇਦਾ ਉੱਥੇ, ਕਿਉਂਕਿ
ਗਿਆਨੀ ਹਰਪ੍ਰੀਤ ਸਿੰਘ ਕਾਰਜਕਾਰੀ ਜਥੇਦਾਰ ਸੀ, ਇਸ ਲਈ ਉਹਨਾਂ ਦਾ ਕੋਈ ਅਜਿਹਾ ਅਹੁਦਾ ਸੰਭਾਲਣ ਦੀ ਰਸਮ ਨਹੀਂ ਹੋਈ ਸੀ ਜੀ। ਤੇ ਹੁਣ ਗਿਆਨੀ ਰਘਵੀਰ ਸਿੰਘ ਹੋਰੀ ਜਦੋਂ ਜਥੇਦਾਰ ਬਣੇ, ਉਹਨਾਂ ਨੇ ਪੂਰਾ ਅਹੁਦਾ ਸੰਭਾਲਿਆ। ਉਸ ਸਮੇਂ ਵੀ ਗਿਆਨੀ ਹਰਪ੍ਰੀਤ ਸਿੰਘ ਹਾਜ਼ਰ ਸੀ। ਠੀਕ ਹੈ। ਤੇ ਉਸ ਤੋਂ ਇੱਕ ਦਿਨ ਪਹਿਲਾਂ, 2 ਦਿਨ ਪਹਿਲਾਂ ਹੀ ਜਦੋਂ ਵਿਧਾਨ ਸਭਾ ਵਾਲਾ ਪਹਿਲੂ ਆਉਂਦਾ, ਬਿਰਸਾ ਸਿੰਘ ਬਲਟੋਹਾ ਹੋਰੀ ਕਹਿੰਦੇ ਨੇ ਕਿ ਜੀ ਜਥੇਦਾਰ ਤਾਂ ਦਲੇਰ ਹੋਣਾ ਚਾਹੀਦਾ, ਨਾ ਇਹ ਬੋਲਦੇ ਨੇ ਨਾ ਇਹ ਕੁਸਕਦੇ ਨੇ, ਕੀ ਫਾਇਦਾ, ਕੱਲਾ ਕਥਾਵਾਚਕ ਹੋਣਾ, ਪ੍ਰਚਾਰਕ ਹੋਣਾ ਹੀ ਥੋੜਾ ਪੈਮਾਨਾ ਹੋਣਾ ਚਾਹੀਦਾ, ਤਾਂ ਦਲੇਰ ਵੀ ਹੋਣਾ ਚਾਹੀਦਾ। ਤੇ ਇਸ ਪਹਿਲੂ ਦੇ ਉੱਤੇ ਗਿਆਨੀ ਹਰਪ੍ਰੀਤ ਸਿੰਘ ਕਹਿੰਦੇ ਭਾਈ ਜੇ ਬਿਰਸਾ ਸਿੰਘ ਬਲਟੋਹਾ ਹੀ ਦਲੇਰ ਆ, ਫਿਰ ਉਸ ਨੂੰ ਜਥੇਦਾਰ ਲਾ ਦੋ। ਹਾਂ ਬਿਲਕੁਲ ਕਿਹਾ ਉਹਨਾਂ ਨੇ। ਸੋ ਇਸ ਲਈ ਇਹਦਾ ਮਤਲਬ ਅੰਦਰ ਸਾਰਾ ਕੁਝ ਠੀਕ ਨਹੀਂ ਸੀ ਅਕਾਲੀ ਦਲ ਦੇ ਅੰਦਰ ਵੀ। ਤੇ ਇਹ ਜਿਹੜੀਆਂ ਬਿਆਨਬਾਜ਼ੀ ਹੈ, ਔਰ ਖੁਦ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦਾ ਇਹ ਕਹਿਣਾ ਕਿ ਬਿਲਕੁਲ ਜੀ ਦਬਾਅ ਤਾਂ ਹੁੰਦਾ ਹੀ ਹੈ। ਤੇ ਹੁਣ ਸਵਾਲ ਉੱਥੇ ਹੀ ਖੜਾ ਕਿ ਦਬਾਅ ਉਹ ਅਕਾਲੀ ਦਲ ਦਾ ਸੀ ਜੀ, ਦਬਾਅ ਉਹ ਸ਼੍ਰੋਮਣੀ ਕਮੇਟੀ ਦਾ ਸੀ, ਦਬਾਅ ਉਹ ਬਾਦਲਾਂ ਦੇ ਪਰਿਵਾਰ ਦਾ ਸੀ, ਦਬਾਅ ਉਹ ਪੰਜਾਬ ਹਿੱਤ ਲਈ ਸੀ, ਦਬਾਅ ਉਹ ਕੌਮ ਹਿੱਤ ਲਈ ਸੀ, ਦਬਾਅ ਉਹ ਪੰਥਕ ਰਵਾਇਤਾਂ ਲਈ ਸੀ, ਜਾਂ ਉਹ ਦਬਾਅ ਦਿੱਲੀ ਵਾਲਿਆਂ ਦਾ ਸੀ। ਦਿੱਲੀ ਕਿਹੜੀ, ਰਾਘਵ ਚੱਡਾ ਕੇਜਰੀਵਾਲ ਵਾਲੀ, ਭਗਵੰਤ ਮਾਨ ਵਾਲੀ, ਜਾਂ ਅਮਿਤ ਸ਼ਾਹ ਤੇ ਮੋਦੀ ਵਾਲੀ, ਕਿਹਦੇ ਵਾਲੀ ਦਿੱਲੀ ਦਾ ਦਬਾਅ ਸੀ? ਸੋ ਇਸ ਲਈ ਇਹ ਸਾਰੇ ਸਵਾਲ ਹੁਣ ਵੱਡੇ ਹੁੰਦੇ ਜਾ ਰਹੇ ਨੇ ਕਿ ਜਥੇਦਾਰ ਸਿਰਫ ਧਿਰਾਂ ਦੇ ਹੋ ਕੇ ਰਹਿਣਗੇ ਜੀ, ਕਿ ਜਥੇਦਾਰ ਸਿਰਫ ਵਿਅਕਤੀਆਂ ਦੇ ਹੋ ਕੇ ਰਹਿਣਗੇ, ਸੰਗਠਨਾਂ ਦੇ ਹੋ ਕੇ ਰਹਿਣਗੇ, ਜਾਂ ਸਮੁੱਚੀ ਕੌਮ ਦੇ, ਸਮੁੱਚੀ ਸਿੱਖੀ ਦੇ, ਸਮੁੱਚੀ ਦੀ ਉਸ ਦੀ ਨੁਮਾਇੰਦਗੀ ਕਰਨਗੇ। ਸੋ ਇਸ ਪਹਿਲੂ ਤੇ ਚਰਚਾ ਲੰਮੇ ਸਮੇਂ ਹੁੰਦੀ ਰਹੀ ਆ। ਇਸੇ ਚਰਚਾ ਚੋਂ ਇਹ ਚਰਚਾ ਜਨਮੀ ਸੀ ਕਿ ਜਿਹੜਾ ਇਹ ਪਹਿਲੂ ਆ ਕਿ ਬਾਦਲਾਂ ਤੋਂ ਮੁਕਤ ਕਰਾਉਣਾ ਅਕਾਲੀ ਦਲ, ਕਹਿੰਦੇ ਜੀ ਇਹ ਤਾਂ ਸਮਝ ਆਉਂਦੀ ਹੈ ਕਿ ਬਾਦਲਾਂ ਤੋਂ ਮੁਕਤ ਕਰਾਉਣਾ, ਪਰ ਕੀ ਕੌਮ ਤੋਂ ਮੁਕਤ ਕਰਾ ਕੇ ਕੱਲ ਨੂੰ ਕਿਸੇ ਹੋਰ ਨੂੰ ਦੇਣਾ, ਇਹ ਤਾਂ ਨਹੀਂ ਫਿਕਰ ਇਹਦੇ ਵਿੱਚੋਂ ਪੈਦਾ ਹੋਇਆ ਕਿ ਬਾਗਡੋਰ ਕਿਹਦੇ ਹੱਥ ਜਾਊਗੀ ਬਾਅਦ ਚੋਂ। ਇਸ ਦੇ ਉੱਤੇ ਵੀ ਕਹਿੰਦੇ ਵਿਚਾਰ ਲੈਣਾ ਚਾਹੀਦਾ। ਸੋ ਇਸ ਲਈ ਇਹ ਟਕਰਾਵ ਲਗਾਤਾਰ ਇੱਕ ਪਾਸੇ ਜਥੇਦਾਰ ਨਾਲ, ਦੂਸਰੇ ਪਾਸੇ ਸਰਕਾਰ ਨਾਲ ਇਹ ਵੱਧਦਾ ਜਾ ਰਿਹਾ ਸੀ, ਜਿਹਦੇ ਵਿੱਚੋਂ ਗਿਆਨੀ ਹਰਪ੍ਰੀਤ ਸਿੰਘ ਹੋਰੀ ਗਏ ਨੇ। ਤੇ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਹੁਣ ਵਾਪਸ ਪਰਤਣ ਤੋਂ ਬਾਅਦ, ਚਾਹੇ ਕੱਲ ਦੇ ਸਮਾਗਮ ਦੀ ਸ਼ਮੂਲੀਅਤ ਸੀ, ਚਾਹੇ ਮੀਡੀਆ ਨਾਲ ਗੱਲਬਾਤ ਸੀ, ਉਹਦੇ ਵਿੱਚੋਂ ਇਹ ਗੱਲ ਸਾਫ਼ ਉੱਭਰ ਕੇ ਆਈ ਕਿ ਹਾਂ ਉਹਨਾਂ ਨੇ ਇਹ ਗੱਲ ਕਬੂਲੀ ਹੈ ਮੀਡੀਆ ਦੇ ਵਿੱਚ ਕਿ ਹਾਂ ਦਬਾਅ ਤਾਂ ਸੀ। ਬਸ ਇਹੀ ਨਹੀਂ ਅਜੇ ਤੱਕ ਦੱਸਿਆ ਕਿ ਦਬਾਅ ਕਿਹਦਾ ਸੀ, ਬਾਦਲ ਦਾ, ਮੋਦੀ ਦਾ, ਅਮਿਤ ਸ਼ਾਹ ਦਾ, ਰਾਘਵ ਚੱਡਾ ਦਾ, ਕੇਜਰੀਵਾਲ ਦਾ। ਜੀ।